ਸਭ ਤੋਂ ਪਹਿਲਾਂ ਆਈਏ ਜੋ ਅੱਜ ਜੋ ਸੈਨੇਟ ਦੇ ਵਿੱਚ ਜੋ ਬਿੱਲ ਹੈਗਾ ਜੀਓਪੀ ਦਾ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਜੋ ਬਿੱਲ ਲਿਆਂਦਾ ਗਿਆ ਬਿਗ ਬਿਊਟੀਫੁਲ ਬਿੱਲ ਉਸ ਦੇ ਉੱਤੇ ਜਿਹੜੀ ਆ VOTING ਹੋਣੀ ਹੈਗੀ ਆ। ਪਹਿਲਾਂ ਵੀ ਹੋਈ ਸੀ, ਉਹਦੇ ਉੱਤੇ ਚੱਲ ਰਹੀ ਆ ਕਿਉਂਕਿ 4 ਜੁਲਾਈ ਤੋਂ ਪਹਿਲਾਂ ਜਿਹੜਾ ਆ ਇਹ ਡਿਸੀਜਨ ਉਹਨਾਂ ਨੇ ਸੈਨੇਟ ਨੇ ਕਰਨਾ ਹੈਗਾ। ਸੋ ਇਹਦੇ ਵਿੱਚ ਕਈ ਤਾਂ ਹੁਣ ਕਹਿ ਰਹੇ ਵੀ ਇੱਕ ਪਾਸੇ ਟਰੰਪ ਹੁਣੀ ਇਹ ਕਹਿੰਦੇ ਸੀ ਵੀ ਅਸੀਂ ਤਾਂ ਡੈਫਿਸਿਟ ਨੂੰ ਘਟਾਵਾਂਗੇ, ਪਰ ਹੁਣ ਲੱਗ ਇਹ ਰਿਹਾ ਵੀ $3.2 ਟ੍ਰਿਲੀਅਨ ਦਾ ਜਿਹੜਾ ਨੈਸ਼ਨਲ ਡੈਪਟ ਆ ਹੋਰ ਐਡ ਹੋ ਜਾਣੀ ਆ। ਅਮਰੀਕਾ ਦੇ ਸਿਰ ਹੋਰ ਕਰਜ਼ਾ ਜਿਹੜਾ $3.2 ਟ੍ਰਿਲੀਅਨ ਦਾ ਚੜ ਜਾਣਾ ਹੈਗਾ। ਟੈਕਸ ਤੇ ਡੋਮੈਸਟਿਕ ਪਾਲਿਸੀ ਬਿੱਲ ਸੈਨੇਟ ਰਿਪਬਲਿਕਨਸ ਜੋ ਆ ਉਹਦੇ ਵਿੱਚ ਬਹੁਤ ਸਾਰੀਆਂ ਪ੍ਰੋਵੀਜ਼ਨਸ ਆ, ਹੰਡਰਡਸ ਆਫ ਪ੍ਰੋਵੀਜ਼ਨਸ, ਖਾਸ ਕਰਕੇ ਟੈਕਸ ਕੱਟ ਨੂੰ ਐਕਸਪੈਂਡ ਕਰਨ ਦੇ ਲਈ ਤੇ ਮੈਡੀਕੇਡ ਤੇ ਫੂਡ ਬੈਨੀਫਿਟਸ ਤੇ ਹੋਰ ਪ੍ਰੋਗਰਾਮਸ ਦੇ ਵਿੱਚ ਕੱਟ ਕਰਨ ਦੇ ਲਈ। ਬਹੁਤ ਸਾਰੇ ਜਿਹੜੇ ਰਿਪਬਲਿਕਨਸ ਆ ਕੁਝ ਇਸ਼ੂ ਦੇ ਉੱਤੇ ਐਗਰੀ ਨਹੀਂ ਕਰ ਰਹੇ ਮੈਡੀਕੇਡ ਨੂੰ ਕੱਟ ਕਰਨ ਦੇ ਲਈ। ਸੋ ਉਹਨਾਂ ਨੂੰ ਵੋਟਾਂ ਦਿਸਦੀਆਂ ਹੈਗੀਆਂ, ਖਾਸ ਕਰਕੇ ਜਿਹੜਾ ਕਾਉਂਟੀ ਦਾ ਫ੍ਰੀ ਮੈਡੀਕਲ ਆ, ਸਨੈਪ ਪ੍ਰੋਗਰਾਮ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੱਟਸ ਹੈਗੇ ਆ। ਹੋਰ ਪ੍ਰੋਗਰਾਮਸ ਦੇ ਵਿੱਚ ਸੈਕਸ਼ਨ 8 ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਕੱਟ ਹੋਣ ਜਾ ਰਹੇ ਹੈਗੇ ਆ। ਸੋ ਇਹਦੇ ਉੱਤੇ ਜਿਹੜੀ ਆ VOTING ਬਹੁਤ ਜਲਦੀ ਹੋਣ ਜਾ ਰਹੀ ਹੈਗੀ ਆ। ਸੋ ਖਿੱਚਾਤੋਈ ਜ਼ਰੂਰ ਚੱਲ ਰਹੀ ਹੈਗੀ ਆ। ਵੱਖ-ਵੱਖ ਜੇ ਆਪਾਂ ਦੱਸਦੇ ਜਾਈਏ ਇਸ਼ੂਜ਼ ਦੇ ਉੱਤੇ ਕਿਹੜੇ-ਕਿਹੜੇ ਜਿਹੜੇ ਕੱਟਸ ਹੋਣੇ ਆ ਜਾਂ ਐਕਸਟੈਂਸ਼ਨ ਹੋਣੀ ਆ। ਟੈਕਸ ਕੱਟ ਐਕਸਟੈਂਸ਼ਨ ਜੋ ਮਾਰਜਨਲ ਟੈਕਸ ਰੇਟ ਆ ਉਹ $2193 ਬਿਲੀਅਨ ਕਾਸਟ ਕਰੂਗਾ। ਸਟੈਂਡਰਡ ਡਿਡਕਸ਼ਨ $1425 ਬਿਲੀਅਨ ਤੇ ਜੀ ਚਾਈਲਡ ਟੈਕਸ ਕ੍ਰੈਡਿਟ $817 ਬਿਲੀਅਨ। ਸੋ ਇਸ ਤਰ੍ਹਾਂ ਕੱਲੀ ਜਿਹੜੀ ਲਿਸਟ ਆ ਉਹ ਬਣਾਈ ਹੋਈ ਹੈਗੀ ਆ। ਟੈਕਸ ਕੱਟਸ ਜੋ ਲਾਸਟਿੰਗ ਓਨਲੀ ਥਰੂ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈਗਾ। ਨੋ ਟੈਕਸ ਔਨ ਓਵਰਟਾਈਮ ਇਹ ਆ ਰਿਹਾ ਹੈਗਾ। ਨੋ ਟੈਕਸ ਔਨ ਟਿਪਸ, ਨੋ ਟੈਕਸ ਔਨ ਕਾਰ ਲੋਨ ਇੰਟਰਸਟ, ਟਰੰਪ ਅਕਾਊਂਟਸ ਜੋ ਕਹਿੰਦੇ ਆ ਵੀ $1000 ਦਾ ਜਿਹੜਾ ਅਸੀਂ ਅਕਾਊਂਟ ਆ ਪਰ ਚਾਈਲਡ ਦੇਵਾਂਗੇ, ਕੰਟਰੀਬਿਊਟ ਕਰੂਗੀ ਗਵਰਨਮੈਂਟ ਉਹਨਾਂ ਬੱਚਿਆਂ ਦੇ ਜੋ 2024 ਤੋਂ 2028 ਤੱਕ ਬੋਰਨ ਹੋਣਗੇ। ਜੀ ਬਿਲਕੁਲ। ਸੋ ਕਾਫੀ ਚੀਜ਼ਾਂ ਜਿਹੜੀਆਂ ਆ ਉਹ ਇਸ ਟਾਈਮ ਜਿਹੜੀਆਂ ਉਹ ਚੇਂਜਿਸ ਇਸ ਦੇ ਵਿੱਚ ਹੋ ਰਹੀਆਂ ਆ। ਸੋ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਵੋਟਰਾਮਾ ਕਹਿੰਦੇ ਵੀ ਸ਼ੁਰੂ ਹੋ ਗਿਆ ਸੈਨੇਟ ਦੇ ਵਿੱਚ। ਜਿਹੜਾ ਆ ਇਹ ਹੁਣ 4 ਜੁਲਾਈ ਕਿਉਂਕਿ ਇੰਡੀਪੈਂਡੈਂਸ ਡੇ ਆ, ਟਰੰਪ ਹੁਣੀ ਇਸ ਨੂੰ ਇੱਕ ਸਪੈਕਟੀਕਲ ਵੀ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ ਵੀ ਆਜ਼ਾਦੀ ਵਾਲੇ ਦਿਨ ਦੇਖੋ ਜੀ ਮੈਂ ਤੁਹਾਨੂੰ ਕਿੰਨੇ ਵੱਡੇ ਜਿਹੜੇ ਆ ਉਹ ਬਜਟ ਕੱਟਸ ਜਿਹੜੇ ਉਹ ਕਰ ਰਿਹਾ ਜਾਂ ਕਹਿ ਲਓ ਵੀ ਤੁਹਾਡੀ ਇਨਕਮ ਦੇ ਵਿੱਚ ਵਾਧਾ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਆ ਉਹ ਜਿਹੜੀ ਉਹਨਾਂ ਨੇ ਪੇਸ਼ ਕਰਨੀ ਹੈਗੀ ਆ। ਉੱਦਾਂ ਜੇ ਦੇਖਿਆ ਜਾਵੇ ਜਿਹੜਾ ਮੈਡੀਕੇਡ ਦੇ ਵਿੱਚੋਂ 900 ਤੋਂ ਵੱਧ ਟ੍ਰਿਲੀਅਨ ਡਾਲਰ ਦੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਕਟੌਤੀ ਆ, ਸੌਰੀ ਬਿਲੀਅਨ ਡਾਲਰ ਦੀ, 900 ਮਿਲੀਅਨ ਡਾਲਰ ਦੀ ਜਿਹੜੀ ਕਟੌਤੀ ਆ ਉਹ ਹੋਣੀ ਆ। ਤੇ ਇੰਨੇ ਹੀ ਬਿਲੀਅਨ ਡਾਲਰ ਦਾ ਜਿਹੜੇ ਕਾਰਪੋਰੇਸ਼ਨਸ ਨੂੰ ਟੈਕਸ ਕੱਟ ਜਿਹੜਾ ਉਹ ਮਿਲਦਾ। ਸੋ ਬੇਸਿਕਲੀ ਆਮ ਲੋਕਾਂ ਦੀ ਜਿਹੜੀ ਮਨੀ ਆ ਉਹ ਡਾਇਵਰਟ ਕੀਤੀ ਜਾਣੀ ਆ ਇਹਨਾਂ ਵਾਲੇ ਪਾਸੇ। ਅਮੀਰ ਜਿਹੜੀਆਂ ਕਾਰਪੋਰੇਸ਼ਨਸ ਆ ਉਹਨਾਂ ਨੂੰ ਹੋਰ ਜ਼ਿਆਦਾ ਟੈਕਸ ਕੱਟਸ ਜਿਹੜੇ ਉਹ ਦੇਣ ਦੇ ਲਈ। ਸੋ ਇਹ ਸਿਚੁਏਸ਼ਨ ਜਿਹੜੀ ਉਹ ਇਸ ਟਾਈਮ ਨਾਲ ਦੇ ਨਾਲ ਚੱਲ ਰਹੀ ਆ। ਸੋ ਲੀਜ਼ਾ ਮਰਕੋਸਕੀ ਪਹਿਲੋਂ ਵੋਟ ਹੱਕ 'ਚ ਪਾਈ, ਫਿਰ ਕਹਿੰਦੇ ਵੀ ਨਹੀਂ ਅਲਾਸਕਾ ਵਾਲੇ ਪਾਸੇ ਉਹਨਾਂ ਨੇ ਆਪਣੇ ਲਈ ਜਿਹੜੀਆਂ ਚੀਜ਼ਾਂ ਆ ਇਸ ਦੇ ਵਿੱਚ ਮੈਡੀਕੇਡ ਦੀ ਐਕਸਪੈਂਸ਼ਨ ਤੇ ਉਹ ਸਾਰੇ ਜਿਹੜੇ ਪ੍ਰੋਗਰਾਮਸ ਦਾ ਜਿਹੜਾ ਉਹ ਵਾਧਾ ਜਿਹੜਾ ਉਹ ਕਰਵਾ ਰਿਹਾ। ਸੋ ਇਸ ਟਾਈਮ ਡੀਲ ਦੇ ਉੱਤੇ ਡੀਲ ਜਿਹੜੀ ਆ ਹਰਜੋਤ ਸਿੰਘ ਜੀ ਬਣ ਰਹੀ ਹੈਗੀ ਆ ਤਾਂ ਜੋ ਜਿਹੜੇ ਟਰੰਪ ਹੋਣਾ ਦਾ ਜਾਂ ਰਿਪਬਲਿਕਨਸ ਦਾ ਜਿਹੜੀ ਇੱਕ ਕੋਸ਼ਿਸ਼ ਆ ਉਹਨਾਂ ਦੇ ਇਸ ਬਜਟ ਬਿੱਲ ਨੂੰ ਉਸ ਨੂੰ ਪਾਸ ਕਰਵਾਇਆ ਜਾਵੇ। ਸੋ ਮੈਰਾਥਨ ਵੋਟਿੰਗ ਸੈਸ਼ਨ ਕਹਿੰਦੇ ਵੀ ਸ਼ੁਰੂ ਹੋ ਚੁੱਕਾ ਹੈ। ਸੈਨੇਟ ਦੇ ਜਿਹੜੇ ਮੈਜੋਰਟੀ ਲੀਡਰ ਜੌਨ ਥੂਨ ਆ ਉਹ ਅੱਜ ਜਦ ਫਲੋਰ ਦੇ ਉੱਤੇ ਗਏ ਰਿਪੋਰਟਰਸ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਰਿਪੋਰਟਰਸ ਦੇ ਨਾਲ ਗੱਲ ਕਰਦੇ ਹੋਏ ਕਿਹਾ, ਕਹਿੰਦੇ ਵੀ ਆਪਾਂ ਨੂੰ ਜਲਦ ਹੀ ਜਿਹੜਾ ਉਹ ਪਤਾ ਲੱਗੂਗਾ ਵੀ ਰਿਪਬਲਿਕਨਸ ਦੇ ਕੋਲ ਇਨਫ ਵੋਟਸ ਹੈਗੀਆਂ ਆ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਜਾਂ ਨਹੀਂ। ਕਹਿੰਦੇ ਦਿਸ ਮੇ ਟੇਕ ਅ ਵਾਈਲ। ਸੋ ਕਹਿੰਦੇ ਵੀ ਥੋੜਾ ਟਾਈਮ ਲੱਗ ਸਕਦਾ ਆ, ਪਰ ਇਹ ਚਾਹੁੰਦੇ ਆ ਵੀ ਇਸ ਦੇ ਵਿੱਚ ਇਸ ਨੂੰ ਜਿਹੜਾ ਉਹ ਪਾਸ ਕਰਵਾਇਆ ਜਾ ਸਕੇ ਜੋ ਕਿ ਟਰੰਪ ਹੋਣਾ ਦੇ ਏਜੰਡੇ ਦੇ ਜਿਹੜਾ ਉਹ
ਨਾਲ ਹੈਗਾ ਆ। ਸੋ ਹਿਸਟੋਰਿਕ ਕੱਟਸ ਮੈਡੀਕੇਡ ਦੇ ਪ੍ਰੋਵੀਜ਼ਨਸ ਦੇ ਵਿੱਚ ਆ ਰਹੀਆਂ, ਜਿਸ ਦੇ ਨਾਲ 11.8 ਮਿਲੀਅਨ ਲੋਕ ਪ੍ਰਭਾਵਿਤ ਜਿਹੜੇ ਉਹ ਹੋਣਗੇ। ਸੈਨੇਟ ਦੇ ਇਸ ਜਿਹੜੇ ਬਿੱਲ ਦੇ ਵਰਜਨ ਦੇ ਵਿੱਚ 11.8 ਮਿਲੀਅਨ ਲੋਕ ਉਹਨਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ 2034 ਤੱਕ ਇਵੈਂਚੁਅਲੀ ਜਿਹੜੀ ਉਹ ਕਹਿੰਦੇ ਵੀ ਘੱਟ ਹੋ ਜਾਊਗੀ। ਇਸ ਤੋਂ ਇਲਾਵਾ 10.9 ਮਿਲੀਅਨ ਜਿਹੜੇ ਲੋਕ ਆ ਉਹ ਪ੍ਰੋਜੈਕਟ ਕੀਤੇ ਜਾ ਰਹੇ ਆ ਵੀ ਹਾਊਸ ਦਾ ਜੇ ਬਿੱਲ ਜਿਹੜਾ ਉਹ ਉਹਨਾਂ ਨੇ ਪਾਸ ਕੀਤਾ ਸੀ, ਜੇ ਉਹ ਵਾਲਾ ਹੀ ਸੈਨੇਟ ਵਾਲੇ ਪਾਸ ਕਰਦੇ ਆ ਤਾਂ ਉਹਦੇ ਨਾਲ 10.9 ਮਿਲੀਅਨ ਲੋਕ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਆ ਉਹ ਘੱਟ ਹੋ ਜਾਊਗੀ। ਮੈਡੀਕੇਡ ਦੇ ਵਿੱਚ ਜਿਹੜੇ ਹਿਸਟੋਰਿਕ ਕੱਟਸ ਆ, ਦੇਖੋ ਇਹਨਾਂ ਨੇ ਗੱਲ ਕਹੀ ਸੀ ਵੀ ਅਸੀਂ ਇਹ ਚੀਜ਼ਾਂ ਨੂੰ ਹੱਥ ਨਹੀਂ ਲਾਵਾਂਗੇ, ਵੀ ਇਹਨਾਂ ਦੇ ਉੱਤੇ ਕੋਈ ਛੇੜਖਾਨੀ ਜਿਹੜੀ ਉਹ ਨਹੀਂ ਕਰਾਂਗੇ, ਪਰ ਸ਼ਰੇਆਮ ਮੂੰਹ ਦੇ ਉੱਤੇ ਜਿਹੜਾ ਉਹ ਝੂਠ ਬੋਲ ਕੇ ਤੇ ਹੁਣ ਉਹ ਸਾਰੀਆਂ ਜਿਹੜੀਆਂ ਕਟੌਤੀਆਂ ਆ ਉਹ ਲੈ ਕੇ ਜਿਹੜਾ ਉਹ ਆ ਰਹੇ ਹੈਗੇ ਆ। ਸੋ $930 ਬਿਲੀਅਨ ਓਵਰ ਦਾ ਡੈਕੇਡ ਜਿਹੜੀ ਫੈਡਰਲ ਸਪੋਰਟ ਆ ਇਸ ਦੇ ਵਿੱਚ ਘੱਟ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਇਸ ਦੇ ਵਿੱਚ ਨਾਲ ਇੱਕ ਬੰਦ ਜਿਹੜੀ ਹਰਜੋਤ ਸਿੰਘ ਜੀ ਇਹ ਵੀ ਰੱਖੀ ਗਈ ਆ ਵੀ ਜਿਹੜੇ ਲੋਕ ਇਹੋ ਜਿਹੀਆਂ ਸਹੂਲਤਾਂ ਦੇ ਵਿੱਚ ਆ ਜਿਨ੍ਹਾਂ ਨੂੰ ਮੈਡੀਕੇਡ ਬੈਨੀਫਿਟਸ ਮਿਲਦੇ ਆ, ਉਸ ਦੇ ਲਈ ਉਮਰ ਜਿਹੜੀ ਆ ਇਹਨਾਂ ਨੇ ਹੁਣ ਵਧਾ ਦਿੱਤੀ ਆ। ਹੁਣ 19 ਤੋਂ 64 ਸਾਲ ਤੱਕ ਉਹਨਾਂ ਨੇ ਵਰਕ ਦੀ ਰਿਕੁਆਇਰਮੈਂਟ ਜਿਹੜੀ ਉਹ ਰੱਖੀ ਆ। ਇਸ ਪ੍ਰੋਗਰਾਮ ਨੂੰ ਚੱਲਦੇ ਆ 60 ਸਾਲ ਹੋ ਗਏ ਆ। ਪਹਿਲੀ ਵਾਰ ਕਹਿੰਦੇ ਵੀ ਇਹ ਜਿਹੜੀ ਵਰਕ ਰਿਕੁਆਇਰਮੈਂਟ ਆ ਰੱਖੀ ਗਈ ਆ ਏਬਲ ਬੋਡੀਡ ਅਡਲਟਸ ਦੇ ਲਈ, ਵੀ ਤੁਹਾਨੂੰ ਕੰਮ ਕਰਨਾ ਪਊਗਾ ਜੇ ਤੁਸੀਂ ਮੈਡੀਕੇਡ ਦੇ ਜਿਹੜੇ ਬੈਨੀਫਿਟ ਆ ਉਹ ਲੈਣਾ ਚਾਹੁੰਦੇ ਆ। ਤੇ ਸੈਨੇਟ ਦਾ ਜਿਹੜਾ ਵਰਜਨ ਆ ਉਹਦੇ ਵਿੱਚ ਇਹ ਰਿਕੁਆਇਰਮੈਂਟ ਆ ਵੀ ਜਿਹੜੇ ਬੱਚੇ ਨੇ 14 ਸਾਲ ਜਾਂ ਉਸ ਤੋਂ ਓਲਡਰ ਆ ਉਹਨਾਂ ਦੇ ਮਾਪਿਆਂ ਦੇ ਉੱਤੇ ਵਰਕ ਰਿਕੁਆਇਰਮੈਂਟ ਰੱਖੀ ਆ ਵੀ ਜੇ ਨਿਆਣਿਆਂ ਨੂੰ ਉਸ ਦੇ ਵਿੱਚ ਤੁਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਸਹਾਇਤਾ ਜਿਹੜੀ ਉਹ ਮਿਲੇ, ਮੈਡੀਕਲ ਜਿਹੜਾ ਉਹ ਮਿਲੇ, ਇੰਸ਼ੋਰੈਂਸ ਜਿਹੜੀ ਉਹ ਮਿਲੇ, ਤਾਂ ਉਹਨਾਂ ਦੇ ਮਾਪੇ ਵੀ ਕੰਮ ਕਰਦੇ ਜਿਹੜੇ ਉਹ ਹੋਣੇ ਜਿਹੜੇ ਉਹ ਚਾਹੀਦੇ ਆ। ਹਾਊਸ ਦੇ ਵਰਜਨ ਦੇ ਵਿੱਚ ਇਸ ਬੱਚਿਆਂ ਵਾਲੀ ਚੀਜ਼ ਦੇ ਵਿੱਚ ਉਹਨਾਂ ਨੇ ਛੋਟ ਜਿਹੜੀ ਉਹ ਰੱਖੀ ਸੀਗੀ। ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਸ਼ੁਰੂਆਤ 'ਚ ਦੱਸਿਆ ਵੀ ਇਹਦੇ ਨਾਲ ਜਿਹੜਾ ਡੈਫਿਸਿਟ ਆ ਉਹ ਆਉਂਦੇ ਸਾਲਾਂ ਦੇ ਵਿੱਚ 3 ਟ੍ਰਿਲੀਅਨ ਤੋਂ ਵੱਧ ਦਾ ਜਿਹੜਾ ਡੈਫਿਸਿਟ ਆ ਇਸ ਦੇ ਨਾਲ ਜਿਹੜਾ ਉਹ ਵਧਣ ਜਾ ਰਿਹਾ ਆ। ਸੋ ਟਰੰਪ ਹੋਣਾ ਨੇ ਆਪਣੇ ਪਹਿਲੇ ਕਾਰਜਕਾਲ ਦੇ ਵਿੱਚ ਜਿਹੜੇ ਟੈਕਸ ਕੱਟਸ ਆ ਉਹਨਾਂ ਨੂੰ ਕਾਫੀ ਜ਼ਿਆਦਾ ਜਿਹੜਾ ਉਹ ਪ੍ਰਚਾਰ ਉਸ ਦੇ ਵਿੱਚ ਜਿਹੜਾ ਉਹ ਕੀਤਾ ਸੀਗਾ। ਉਹ ਦੱਸ ਰਹੇ ਸੀਗੇ ਵੀ ਦੇਖੋ ਜੀ ਇਹਦੇ ਨਾਲ ਬਹੁਤ ਜ਼ਿਆਦਾ ਫਾਇਦਾ ਜਿਹੜਾ ਉਹ ਹੋਊਗਾ, ਆਮ ਲੋਕਾਂ ਨੂੰ ਕਿੰਨਾ ਬਚੂਗਾ, ਕਿੰਨਾ ਜਿਹੜਾ ਆ ਉਸ ਦੇ ਵਿੱਚ ਲੂਜ਼ ਕਰਨਗੇ, ਇਹ ਹਰ ਇੱਕ ਦੀ ਇੰਡੀਵਿਜੂਅਲ ਸਿਚੁਏਸ਼ਨਸ ਦੇ ਉੱਤੇ ਜਿਹੜਾ ਉਹ ਅਸਰ ਜਿਹੜਾ ਉਹ ਪੈਣਾ ਜਿਹੜਾ ਉਹ ਹੈਗਾ ਆ। ਸੋ ਪਰ ਬਹੁਤ ਸਾਰੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਵਿੱਚ ਜਿਹੜੀਆਂ ਕਟੌਤੀਆਂ ਆ ਉਹ ਕੀਤੀਆਂ ਜਿਹੜੀਆਂ ਹੋ ਜਾ ਰਹੀਆਂ ਆ। ਗ੍ਰੀਨ એનર્ਜੀ ਤੇ এনवायरमेंट ਦੇ ਤਕਰੀਬਨ ਸਾਰੇ ਹੀ ਜਿਹੜੇ ਪ੍ਰੋਗਰਾਮਸ ਆ ਉਹਨਾਂ ਵਿੱਚ ਇਹਨਾਂ ਨੇ ਕਟੌਤੀਆਂ ਜਿਹੜੀਆਂ ਉਹ ਕਰਨੀਆਂ ਆ। ਜਿਹੜਾ ਕਲੀਨ ਵਹੀਕਲ ਕ੍ਰੈਡਿਟ ਮਿਲਦਾ ਸੀ ਉਹ ਵੀ ਬੰਦ ਕਰਨ ਜਿਹੜਾ ਜਾ ਰਹੇ ਆ। ਕਲੀਨ એનર્ਜੀ ਜਿਹੜਾ ਕ੍ਰੈਡਿਟ ਸੋਲਰ ਵਾਲਾ ਰੈਜ਼ੀਡੈਂਸ਼ੀਅਲ ਵਾਲਾ ਸੀਗਾ ਉਹ ਵੀ ਇਹਨਾਂ ਨੇ ਜਿਹੜਾ ਉਹ ਕੱਟ ਜਿਹੜਾ ਉਹ ਕਰਨਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਆਪਣੇ ਸਾਹਮਣੇ ਜਿਹੜੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਆ। ਡਿਫੈਂਸ ਦੇ ਵਿੱਚ ਕਿਸੇ ਪਾਸੇ ਵੀ ਕਟੌਤੀ ਨਹੀਂ, ਇਨਫੈਕਟ ਉਸ ਦੇ ਵਿੱਚ ਵਾਧਾ ਜਿਹੜਾ ਆ ਉਹ ਮੇਨ ਰੱਖਿਆ ਗਿਆ ਆ। ਸਭ ਤੋਂ ਜ਼ਿਆਦਾ ਜਿਹੜਾ ਹਰਜੋਤ ਸਿੰਘ ਜੀ ਖਤਰਨਾਕ ਜਿਹੜੀ ਇਸ ਬਿੱਲ ਦੇ ਵਿੱਚ ਇਮੀਗ੍ਰੇਸ਼ਨ ਪੁਆਇੰਟ ਆਫ ਵਿਊ ਤੋਂ ਖਤਰਨਾਕ ਕਹਿ ਲਓ, ਜੇ ਸਭ ਤੋਂ ਵੱਧ ਖਰਚਾ ਜਿਹੜਾ ਆ ਉਸ ਚੀਜ਼ ਦੇ ਵਿੱਚ ਜੇ ਦੱਸਿਆ ਜਾਵੇ, ਇਮੀਗ੍ਰੇਸ਼ਨਸ ਦੀਆਂ ਜਿਹੜੀਆਂ ਡਿਟੈਂਸ਼ਨ ਜਿਹੜੀ ਕੈਪੈਸਿਟੀ ਆ, ਬਹੁਤ ਸਾਰੇ ਲੋਕ ਜਿਹੜੇ ਇਹਨਾਂ ਨੂੰ ਹੁਣ ਕੰਸੈਂਟਰੇਸ਼ਨ ਕੈਂਪ ਦੇ ਤੌਰ ਦੇ ਉੱਤੇ ਵੀ ਆਖਣ ਜਿਹੜਾ ਉਹ ਲੱਗ ਗਏ ਆ। $45 ਬਿਲੀਅਨ ਇਸ ਦੇ ਵਿੱਚ ਸਿਰਫ ਡਿਟੈਂਸ਼ਨ ਦੀ ਕੈਪੈਸਿਟੀ ਵਧਾਉਣ ਦੇ ਲਈ ਜਿਹੜੇ ਉਹ ਰੱਖੇ ਗਏ ਆ। ਬਾਰਡਰ ਵਾਲ ਦੇ ਲਈ $45 ਬਿਲੀਅਨ, USICS US ਇਨਫੋਰਮੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਿਹੜੇ ਹਾਇਰ ਕਰਦੇ, ਟ੍ਰੇਨ ਕਰਦੇ ਆ, ਟਰਾਂਸਪੋਰਟ ਕਰਦੇ ਆ, ਫੈਸਿਲਿਟੀਜ਼ ਆ, ਲੀਗਲ ਰਿਸੋਰਸਿਸ ਆ, ਇਮੀਗ੍ਰੇਸ਼ਨ ਇਨਫੋਰਸਮੈਂਟ ਤੇ ਰਿਮੂਵਲ ਜਿਹੜੀਆਂ ਡੈਪੂਟੇਸ਼ਨ ਕਰਨ ਦੇ ਲਈ ਉਹਦੇ ਲਈ $31 ਬਿਲੀਅਨ ਹੋਰ ਵਧਾਏ ਆ। ਸਟੇਟ ਤੇ ਲੋਕਲ ਗ੍ਰਾਂਟਸ, ਬਾਰਡਰ ਸਿਕਿਉਰਿਟੀ ਤੇ ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਲਈ, ਮੇਜਰ ਇਵੈਂਟ ਸਿਕਿਉਰਿਟੀਜ਼ ਦੇ ਲਈ $13 ਬਿਲੀਅਨ ਜਿਹੜੇ ਉਹ ਰੱਖੇ ਗਏ ਆ। ਡਿਪਾਰਟਮੈਂਟ ਆਫ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਸ ਦੀ ਫੰਡਿੰਗ ਦੇ ਵਿੱਚ ਵਾਧਾ ਕੀਤਾ ਗਿਆ। CBP ਕਸਟਮ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦੇ ਲਈ ਵਰਕਫੋਰਸ ਨੂੰ ਵਧਾਉਣ, ਨਵੀਆਂ ਵਹੀਕਲਸ ਟੈਕਨੋਲੋਜੀ ਖਰੀਦਣ ਦੇ ਲਈ $12 ਬਿਲੀਅਨ, ਬਾਰਡਰ ਸਰਵੇਲੈਂਸ ਟੈਕਨੋਲੋਜੀ ਦੇ ਲਈ $6.2 ਬਿਲੀਅਨ, ਡਿਪਾਰਟਮੈਂਟ ਆਫ ਜਸਟਿਸ ਦੀਆਂ ਜਿਹੜੀਆਂ ਗ੍ਰਾਂਟਸ ਆ ਉਹ $3.5 ਬਿਲੀਅਨ, ਡਿਪਾਰਟਮੈਂਟ ਆਫ ਜਸਟਿਸ ਦੀ ਓਵਰਆਲ ਫੰਡਿੰਗ $3.3 ਬਿਲੀਅਨ,
ਵੈਟਿੰਗ ਆਫ ਸਪਾਂਸਰਸ ਅਨਅਕੰਪਨੀਡ ਏਲੀਅਨ ਚਿਲਡਰਨ, ਜਿਹੜੇ ਨਿਆਣੇ ਆਉਂਦੇ ਆ ਜਾਂ ਜੇ ਕੋਈ ਕਿਸੇ ਨੂੰ ਸਪਾਂਸਰ ਕਰ ਰਿਹਾ ਆ, ਉਹਨਾਂ ਦੀ ਸ਼ਨਾਖਤ ਕਰਨ ਦੇ ਲਈ, ਉਹਨਾਂ ਦੀ ਬੈਕਗਰਾਉਂਡ ਚੈੱਕ ਕਰਨ ਦੇ ਲਈ $0.3 ਬਿਲੀਅਨ ਯਾਨੀ ਕਿ $300 ਮਿਲੀਅਨ ਉਹਦੇ ਲਈ ਜਿਹੜਾ ਇਹਨਾਂ ਨੇ ਰੱਖਿਆ ਆ। ਪ੍ਰੈਜ਼ੀਡੈਂਸ਼ੀਅਲ ਰੈਜ਼ੀਡੈਂਸ ਦੀ ਪ੍ਰੋਟੈਕਸ਼ਨ ਆਬਵੀਅਸਲੀ ਉਹ ਜ਼ਰੂਰੀ ਚੀਜ਼ ਆ, ਪ੍ਰੈਜ਼ੀਡੈਂਟ ਨੇ ਜਿੱਥੇ ਰਹਿਣਾ $0.3 ਬਿਲੀਅਨ ਜਿਹੜਾ ਉਹਨਾਂ ਨੇ ਰੱਖਿਆ ਜਿਹੜਾ ਹੋ ਗਿਆ ਹੈਗਾ ਆ। ਸੋ ਇਹ ਓਵਰਆਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹਨਾਂ ਨੇ ਜਿਹੜਾ ਆ ਉਹ ਕਾਫੀ ਜ਼ਿਆਦਾ ਜਿਹੜਾ ਖਰਚਾ ਆ ਉਹ ਐਡ ਕੀਤਾ ਆ, ਯਾਨੀ ਕਿ ਇਸ ਬਿੱਲ ਦੇ ਵਿੱਚ ਹੋਮਲੈਂਡ ਸਿਕਿਉਰਿਟੀ ਤੇ ਇਮੀਗ੍ਰੇਸ਼ਨ ਦੇ ਉੱਤੇ ਮਲਟੀ ਬਿਲੀਅਨ ਹੰਡਰਡਸ ਆਫ ਬਿਲੀਅਨ ਆ ਉਹ ਇਸ ਦੇ ਵਿੱਚ ਐਡ ਕੀਤੇ ਜਾ ਰਹੇ ਹੈਗੇ ਆ। ਕਹਿੰਦੇ ਵੀ ਸੈਨੇਟ ਦੇ ਵਿੱਚ ਇਸ ਟਾਈਮ ਅਮੈਂਡਮੈਂਟਸ ਦੇ ਉੱਤੇ ਅਮੈਂਡਮੈਂਟਸ ਜਿਹੜੀਆਂ ਉਹ ਪੇਸ਼ ਕੀਤੀਆਂ ਜਾ ਰਹੀਆਂ ਆ ਇਸ ਬਿੱਲ ਨੂੰ ਹਰ ਹੀਲੇ ਜਿਹੜਾ ਉਹ ਪਾਸ ਕਰਵਾਉਣ ਦੀ ਖਾਤਰ। ਜਿਹੜੇ ਇੱਕ ਸੈਨੇਟਰ ਸੀਗੇ ਥਾਮ ਟਿਲਿਸ, ਉਹਨਾਂ ਦੇ ਉਲਟ ਟਰੰਪ ਹੁਣੀ ਜਿਹੜੇ ਹੋ ਗਏ, ਕਿਉਂਕਿ ਉਹਨਾਂ ਨੇ ਅਪੋਜ਼ ਕੀਤਾ ਸੀਗਾ ਮੈਡੀਕੇਡ ਦੀਆਂ ਜਿਹੜੀਆਂ ਕੱਟਸ ਆ ਉਸ ਨੂੰ ਜਿਹੜਾ ਉਹ ਲੈ ਕੇ। ਟਰੰਪ ਹੁਣਾਂ ਦਾ ਇੱਕ ਹੀ ਕੰਮ ਆ, ਜਿਹੜਾ ਉਹਨਾਂ ਦੇ ਨਾਲ ਮਿਲਦਾ ਨਹੀਂ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਪ੍ਰਾਇਮਰੀ ਕਰਵਾ ਦੇਣੀ ਆ, ਤੇ ਉਸ ਤੋਂ ਬਾਅਦ ਟੌਮ ਜਿਹੜਾ ਟਿਲਿਸ ਆ ਉਹ ਫੋਲਡ ਕਰ ਗਿਆ ਆਪਣੇ ਪੱਤੇ ਤੇ ਕਹਿੰਦਾ ਵੀ ਹੁਣ ਜੀ ਆਪਾਂ ਬੈਠਣ ਲੱਗੇ ਆ, ਕਹਿੰਦੇ ਆਈ ਐਮ ਨਾਟ ਸੀਕਿੰਗ ਰੀ ਇਲੈਕਸ਼ਨ, ਕਹਿੰਦੇ ਵੀ ਇਹ ਹਾਰਡ ਚੋਇਸ ਆ ਮੇਰੇ ਲਈ, ਪਰ ਮੈਂ ਰੀ ਇਲੈਕਸ਼ਨ ਜਿਹੜਾ ਆ ਉਹ ਸੀਕ ਜਿਹੜਾ ਉਹ ਨਹੀਂ ਕਰੂੰਗਾ। ਜੋ ਸੈਨੇਟਰ ਜਿਹੜੇ ਥਾਮ ਟਿਲਿਸ ਆ ਉਹਨਾਂ ਨੇ ਅਨਾਉਂਸ ਜਿਹੜਾ ਉਹ ਕਰ ਦਿੱਤਾ। ਜਿਹੜੇ ਇਹਨਾਂ ਦਾ ਬਿੱਲ ਸੀਗਾ, ਟਰੰਪ ਹੁਣਾਂ ਦਾ ਇਹ ਬਿੱਲ ਆ, ਉਸ ਨੂੰ ਐਡਵਾਂਸ ਕਰਨ ਦੇ ਅਗੇਂਸਟ ਜਿਹੜੀ ਇਹਨਾਂ ਨੇ ਵੋਟ ਜਿਹੜੀ ਉਹ ਪਾਈ ਸੀ। ਟਰੰਪ ਹੁਣੀ ਲੰਮੇ ਚਿਰ ਤੋਂ ਜਿਹੜੇ ਟਿਲਿਸ ਆ ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੇ ਜਿਹੜੇ ਉਹ ਆ ਰਹੇ ਆ। ਜਿਹੜਾ ਟੈਕਸ ਪੈਕੇਜ ਆ, ਮੈਗਾ ਬਿੱਲ ਆ, ਬਿਗ ਬਿਊਟੀਫੁਲ ਬਿੱਲ ਆ, ਵੱਖ-ਵੱਖ ਜਿਹੜੇ ਨਾਂ ਇਸ ਦੇ ਦਿੱਤੇ ਗਏ ਆ, ਇਸ ਤੇ ਉਲਟ ਇਹਨਾਂ ਨੇ ਆਪੋਜੀਸ਼ਨ ਆਪਣੀ ਜਿਹੜੀ ਉਹ ਜ਼ਾਹਰ ਕਰਦੇ ਰਹੇ ਆ। ਤੇ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਪ੍ਰਾਇਮਰੀ ਚੈਲੰਜਰਸ ਜਿਹੜੇ ਆ ਉਹ ਇਹਨਾਂ ਦੇ 2 ਟਰਮ ਜਿਹੜੇ ਸੈਨੇਟਰ ਰਹੇ ਆ ਉਹਨਾਂ ਦੇ ਉਲਟ ਜਿਹੜੇ ਆਉਣਗੇ। ਕਹਿੰਦੇ ਵੀ ਮੇਰੇ ਨਾਲ ਕਈਆਂ ਨੇ ਗੱਲਬਾਤ ਇਸ ਬਾਬਤ ਕੀਤੀ ਆ ਤੇ ਮੈਂ ਕਿਸੇ ਨਾ ਕਿਸੇ ਦੀਆਂ ਇੰਟਰਵਿਊਜ਼ ਜਿਹੜੀਆਂ ਆਲਰੇਡੀ ਜਿਹੜੀ ਉਹ ਕਰ ਰਹੇ ਆ। ਸੋ ਉਹ ਪ੍ਰਾਇਮਰੀ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਆਪ ਨੂੰ ਇਸ ਰੇਸ ਚੋਂ ਹੁਣ ਬਾਹਰ ਜਿਹੜਾ ਉਹ ਕਰ ਦਿੱਤਾ ਹੈਗਾ ਆ। ਸੋ ਹੁਣ ਲੋਕ ਜਿਹੜੇ ਕ੍ਰਿਟਿਕ ਆ ਉਹ ਕਹਿ ਰਹੇ ਆ ਵੀ ਡਰ ਕੇ ਜਿਹੜੇ ਆ ਤੁਸੀਂ ਪਰੇ ਜਿਹੜਾ ਉਹ ਹੋ ਚੁੱਕੇ ਆ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ, ਪਰ ਜਿਹੜੀਆਂ ਅਮੈਂਡਮੈਂਟਸ ਤੇ ਹੋਰ ਬਹੁਤ ਕੁਛ ਇਸ ਟਾਈਮ ਨਾਲ ਦੇ ਨਾਲ ਇਸ ਬਿਲਸ ਨੂੰ ਲੈ ਕੇ ਜਿਹੜੀਆਂ ਉਹ ਚੱਲ ਰਹੀਆਂ ਆ।